ਸਾਡੀਆਂ ਧੀਆਂ ਭੈਣਾਂ ਬਾਰੇ ਬਕਵਾਸ ਕਰਦਾ ਭਾਈ ਸੰਦੀਪ ਸਿੰਘ ਸੰਨੀ ਨੂੰ ਕੀ ਲੋੜ ਸੀ ਉਹਨੂੰ ਗੱਡੀ ਚੜ੍ਹਨ ਦੀ। ਉਹਨੇ ਬਕਵਾਸ ਕਰੀ ਤਾਂ ਅਸੀਂ ਉਹਨੂੰ ਗੱਡੀ ਚਾੜਿਆ। ਇਹ ਐਕਸ਼ਨ ਦਾ ਰਿਐਕਸ਼ਨ ਸੀ। ਪ੍ਰਸ਼ਾਸਨ ਨੂੰ ਪਤਾ ਸੀ ਵੀ ਇਹ ਤਿੰਨ ਬੰਦੇ ਨੇ ਜਿਹੜੇ ਇਹ ਕਿਸ ਪ੍ਰਵਰਤੀ ਦੇ ਲੋਕ ਨੇ, ਗੰਦੇ ਲੋਕ ਨੇ, ਜਿਨ੍ਹਾਂ ਨੇ ਐਨਕਾਊਂਟਰ ਕੀਤੇ ਹੋਏ ਨੇ ਸਿੱਖ ਕੌਮ ਦੇ ਬੱਚਿਆਂ ਦੇ। ਪਰ ਇਹਨਾਂ ਨੇ ਸਾਡੇ ਭਰਾ ਦਾ ਨੁਕਸਾਨ ਕਰਾਉਣ ਵਾਸਤੇ ਉਹਨਾਂ ਨੂੰ ਇਕੱਠੇ ਕੀਤਾ। ਸਾਨੂੰ ਪਤਾ ਕਿਉਂ ਨਹੀਂ ਮੈਡੀਕਲ ਹੋਣ ਦਿੰਦੇ, ਇਹ ਕਿਉਂ ਮੈਡੀਕਲ ਲੇਟ ਕਰਦੇ ਨੇ। ਉਹਦੇ ਨਾਲ ਤਸੱਦਦ ਇੰਨੀ ਕੀਤੀ ਗਈ ਆ, ਜਿੰਨਾ ਮੈਡੀਕਲ ਲੇਟ ਹੋਊਗਾ ਓਨੀਆਂ ਸੱਟਾਂ ਕੱਲ ਨੂੰ ਮੈਡੀਕਲ 'ਚ ਘੱਟ ਆਉਣਗੀਆਂ। ਸ਼ਰਮ ਤਾਂ ਇਹਨਾਂ ਪੁਲਿਸਾਂ ਨੂੰ ਆਉਣੀ ਚਾਹੀਦੀ ਆ ਨਾ, ਜਿਹੜੇ 50,000 ਦੀ ਨੌਕਰੀ ਕਰਨ ਵਾਸਤੇ, ਲੱਖ ਰੁਪਏ ਦੀ ਤਨਖਾਹ ਵਾਸਤੇ ਸਾਡੇ ਮੁੰਡਿਆਂ ਦੇ ਅੰਦਰ ਤਸੱਦਦ ਕਰ ਰਹੇ ਨੇ। ਜਦੋਂ ਸੁਰੀ ਭੌਂਕਦਾ ਸੀਗਾ ਉਹ ਕੱਲੇ ਸੰਦੀਪ ਸੰਨੀ ਦੀ ਭੈਣ ਨੂੰ ਨਹੀਂ ਭੌਂਕਦਾ ਸੀ, ਧੀ ਨੂੰ ਨਹੀਂ ਭੌਂਕਦਾ ਸੀ, ਉਹ ਥੋਡੀਆਂ ਵੀ ਧੀਆਂ ਭੈਣਾਂ ਨੂੰ ਭੌਂਕਦਾ ਸੀਗਾ। ਇਹਨਾਂ ਪੁਲਿਸ ਵਾਲਿਆਂ ਦੀਆਂ ਧੀਆਂ ਭੈਣਾਂ ਨੂੰ ਵੀ ਭੌਂਕਦਾ ਸੀਗਾ। ਗੁਲਾਮੀ ਚੋਂ ਨਿਕਲੋ, ਆਜ਼ਾਦ ਹੋਣ ਦੀ ਗੱਲ ਕਰੋ। ਜਦੋਂ ਤੱਕ ਆਜ਼ਾਦ ਹੋਣ ਦੀ ਗੱਲ ਨਹੀਂ ਕਰੋਗੇ ਇੱਥੇ ਕੁੱਟ-ਕੁੱਟ ਕੇ ਮਰੋਗੇ। ਇਸ ਗੱਲ ਨੂੰ ਯਾਦ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। सिख कौम का इतिहास है, ਅਸੀਂ ਅੱਜ ਤੱਕ ਕਦੇ ਕਿਸੇ ਤੇ ਜ਼ੁਲਮ ਨਹੀਂ ਕੀਤਾ, ਕਦੇ ਪਹਿਲਾਂ ਬਾਹਰ ਨਹੀਂ ਕੀਤਾ। ਬਾਬੇ ਨਾਨਕ ਤੋਂ ਇਤਿਹਾਸ ਚੱਕ ਕੇ ਦੇਖ ਲਿਓ ਅੱਜ ਤੱਕ ਦਾ। ਅਸੀਂ ਜਦੋਂ ਵੀ ਕੀਤਾ ਨਾ ਐਕਸ਼ਨ ਦਾ ਰਿਐਕਸ਼ਨ ਕੀਤਾ ਆ। ਜੈ ਸੂਰੀ ਨਾ ਸਾਡੀਆਂ ਧੀਆਂ ਭੈਣਾਂ ਬਾਰੇ ਬਕਵਾਸ ਕਰਦਾ ਭਾਈ ਸੰਦੀਪ ਸਿੰਘ ਸੰਨੀ ਨੂੰ ਕੀ ਲੋੜ ਸੀ ਉਹਨੂੰ ਗੱਡੀ ਚੜ੍ਹਨ ਦੀ। ਉਹਨੇ ਬਕਵਾਸ ਕਰੀ ਤਾਂ ਅਸੀਂ ਉਹਨੂੰ ਗੱਡੀ ਚਾੜਿਆ। ਇਹ ਐਕਸ਼ਨ ਦਾ ਰਿਐਕਸ਼ਨ ਸੀ। ਪ੍ਰਸ਼ਾਸਨ ਨੂੰ ਪਤਾ ਸੀ ਵੀ ਇਹ ਤਿੰਨ ਬੰਦੇ ਨੇ ਜਿਹੜੇ ਇਹ ਕਿਸ ਪ੍ਰਵਰਤੀ ਦੇ ਲੋਕ ਨੇ, ਗੰਦੇ ਲੋਕ ਨੇ, ਜਿਨ੍ਹਾਂ ਨੇ ਐਨਕਾਊਂਟਰ ਕੀਤੇ ਹੋਏ ਨੇ ਸਿੱਖ ਕੌਮ ਦੇ ਬੱਚਿਆਂ ਦੇ। ਉਹਨਾਂ ਨੂੰ ਨੇੜੇ ਬੰਦ ਕਰਤਾ। ਅਸੀਂ ਰਹਿ ਕੇ ਆਏ ਇਸ ਜੇਲ੍ਹ 'ਚ 2 ਵਾਰ। ਸਾਨੂੰ ਪਤਾ ਹੈ ਅੰਦਰ ਦੇ ਜੇਲ੍ਹ ਦੇ ਸਿਸਟਮ ਦਾ। ਸਾਨੂੰ ਪਤਾ ਚੱਕੀਆਂ ਕਿੱਥੇ ਨੇ, ਬਲੋਕ ਕਿੱਥੇ ਨੇ। ਜੇ ਪ੍ਰਸ਼ਾਸਨ ਚਾਹੁੰਦਾ ਇਹਨਾਂ ਦਾ ਕਦੇ ਵੀ ਆਪਸ 'ਚ ਮੇਲ ਮਿਲਾਪ ਨਹੀਂ ਹੋਣਾ ਸੀ। ਪਰ ਇਹਨਾਂ ਨੇ ਸਾਡੇ ਭਰਾ ਦਾ ਨੁਕਸਾਨ ਕਰਾਉਣ ਵਾਸਤੇ ਉਹਨਾਂ ਨੂੰ ਇਕੱਠੇ ਕੀਤਾ। ਪਰ ਭਾਈ ਸਿਰ ਝੁਕਦਾ ਆ ਭਾਈ ਸੰਦੀਪ ਸਿੰਘ ਸੰਨੀ ਦੀ ਦਲੇਰੀ ਅੱਗੇ। ਸਿਰ ਝੁਕਦਾ ਆ ਭਾਈ ਸੰਦੀਪ ਸਿੰਘ ਸੰਨੀ ਦੀ ਦਲੇਰੀ ਅੱਗੇ, ਉਹਦੀ ਸਿੱਖੀ ਸਿਧਾਂਤ ਅੱਗੇ, ਉਹਦੇ ਦੇਗ ਦੇ ਤੇਗ ਵਾਲੇ ਫਲਸਫੇ ਦੇ ਚੱਲੇ ਹੋਏ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਆ। ਜਿਹਨੇ ਬਾਹਰ ਵੀ ਚੜ੍ਹਦੀ ਕਲਾ ਵਾਲਾ ਕੰਮ ਕੀਤਾ, ਜਿਹਨੇ ਜੇਲ੍ਹ ਦੇ ਅੰਦਰ ਵੀ ਚੜ੍ਹਦੀ ਕਲਾ ਵਾਲਾ ਕੰਮ ਕੀਤਾ। ਪਰਿਵਾਰ ਨੇ ਬੇਨਤੀ ਕਰੀ ਸੀ, ਕਹਿੰਦੇ ਵੀ ਮੈਡੀਕਲ ਨਹੀਂ ਹੋਣ ਦੇ ਰਹੇ ਉਹਦਾ, ਤੇ ਨਾਲੇ ਮੁਲਾਕਾਤ ਨਹੀਂ ਹੋਣ ਦੇ ਰਹੇ। ਸਾਨੂੰ ਪਤਾ ਕਿਉਂ ਨਹੀਂ ਮੈਡੀਕਲ ਹੋਣ ਦਿੰਦੇ, ਇਹ ਕਿਉਂ ਮੈਡੀਕਲ ਲੇਟ ਕਰਦੇ ਨੇ। ਉਹਦੇ ਨਾਲ ਤਸੱਦਦ ਇੰਨੀ ਕੀਤੀ ਗਈ ਆ, ਜਿੰਨਾ ਮੈਡੀਕਲ ਲੇਟ ਹੋਊਗਾ ਓਨੀਆਂ ਸੱਟਾਂ ਕੱਲ ਨੂੰ ਮੈਡੀਕਲ 'ਚ ਘੱਟ ਆਉਣਗੀਆਂ। ਹੁਣ ਤਾਂ ਇਹ ਵੀ ਗੱਲ ਚੱਲੀ, ਕਹਿੰਦੇ ਬਦਲੀ ਕਰ ਦਾਂਗੇ, ਸੰਗਰੂਰ ਕਰ ਦਾਂਗੇ, ਉੱਧਰ ਲੈ ਜਾਏ। ਕੋਈ ਨਹੀਂ ਭਾਈ, ਸੰਗਰੂਰ ਲੈ ਜਾਓ, ਸੰਗਰੂਰ ਸਾਡੇ ਤੋਂ ਕਿਹੜਾ ਦੂਰ ਆ, ਅਸੀਂ ਉੱਧਰ ਨੂੰ ਵੀ ਆ ਜਾਾਂਗੇ। ਪਰ ਸ਼ਰਮ ਤਾਂ ਇਹਨਾਂ ਪੁਲਿਸਾਂ ਨੂੰ ਆਉਣੀ ਚਾਹੀਦੀ ਆ ਨਾ, ਜਿਹੜੇ 50,000 ਦੀ ਨੌਕਰੀ ਕਰਨ ਵਾਸਤੇ, ਲੱਖ ਰੁਪਏ ਦੀ ਤਨਖਾਹ ਵਾਸਤੇ ਸਾਡੇ ਮੁੰਡਿਆਂ ਦੇ ਅੰਦਰ ਤਸੱਦਦ ਕਰ ਰਹੇ ਨੇ। ਜਦੋਂ ਸੁਰੀ ਭੌਂਕਦਾ ਸੀਗਾ ਉਹ ਕੱਲੇ ਸੰਦੀਪ ਸੰਨੀ ਦੀ ਭੈਣ ਨੂੰ ਨਹੀਂ ਭੌਂਕਦਾ ਸੀ, ਧੀ ਨੂੰ ਨਹੀਂ ਭੌਂਕਦਾ ਸੀ, ਉਹ ਥੋਡੀਆਂ ਵੀ ਧੀਆਂ ਭੈਣਾਂ ਨੂੰ ਭੌਂਕਦਾ ਸੀਗਾ। ਇਹਨਾਂ ਪੁਲਿਸ ਵਾਲਿਆਂ ਦੀਆਂ ਧੀਆਂ ਭੈਣਾਂ ਨੂੰ ਵੀ ਭੌਂਕਦਾ ਸੀਗਾ। ਜਦੋਂ ਇਹਨਾਂ ਪੁਲਿਸ ਵਾਲਿਆਂ ਨੇ ਐਨਕਾਊਂਟਰ ਕਰਕੇ ਸਿੱਖ ਕੌਮ ਦੇ ਮੁੰਡੇ ਮਾਰੇ, ਇਹ ਪੁਲਿਸ ਵਾਲਿਓ ਆ ਕੌਮ ਥੋਡੀ ਵੀ ਆ, ਥੋਡੇ ਵੀ ਮੁੰਡੇ ਮਾਰੇ ਗਏ ਤੇ ਸ਼ਰਮ ਤਾਂ ਤੁਹਾਨੂੰ ਆਣੀ ਚਾਹੀਦੀ ਹੈ। ਜਦੋਂ ਤੁਸੀਂ ਸੰਦੀਪ ਸੰਨੀ ਦਾ ਹੱਥ ਲਾਇਆ ਸੀਗਾ ਤੁਹਾਨੂੰ ਸ਼ਰਮ ਕਿਉਂ ਨਹੀਂ ਆਈ? ਪਰ ਸਾਨੂੰ ਇਹ ਵੀ ਪਤਾ ਆ ਵਾਹਿਗੁਰੂ ਦੇਖਦਾ ਆ, ਅਕਾਲ ਪੁਰਖ ਦੇਖਦਾ ਆ, ਸਭ ਨਵੇੜੇ ਇੱਥੇ ਹੀ ਹੋ ਜਾਣੇ ਨੇ, ਹੋ ਰਹੇ ਨੇ। ਬਾਬੇ ਨਾਨਕ ਨੇ ਕਿਹਾ ਆ ਨਰਕ ਸਵਰਗ ਸਭ ਇੱਥੇ ਹੀ ਹੈ, ਇੱਥੇ ਹੀ ਨਵੇੜੇ ਹੋਣੇ ਨੇ। ਉਹਨਾਂ ਦੇ ਵੀ ਹੋਣੇ ਨੇ, ਤੁਹਾਡੇ ਵੀ ਹੋ ਜਾਣਗੇ ਜ਼ਾਲਮ ਲੋਕਾਂ ਦੇ। ਬਸ ਬੇਨਤੀ ਕੌਮ ਨੂੰ ਕਰਨਾ ਚਾਹੁੰਦੇ ਆ, ਮੁੱਦੇ ਬਹੁਤ ਨੇ ਜਿੱਥੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਗੁਲਾਮੀ ਚੋਂ ਨਿਕਲੋ, ਆਜ਼ਾਦ ਹੋਣ ਦੀ ਗੱਲ ਕਰੋ। ਜਦੋਂ ਤੱਕ ਆਜ਼ਾਦ ਹੋਣ ਦੀ ਗੱਲ ਨਹੀਂ ਕਰੋਗੇ ਇੱਥੇ ਕੁੱਟ-ਕੁੱਟ ਕੇ ਮਰੋਗੇ। ਇਸ ਗੱਲ ਨੂੰ ਯਾਦ ਰੱਖਿਓ, ਆਜ਼ਾਦ ਹੋਣ ਦੀ ਗੱਲ ਕਰੋ। ਰਾਜ ਕਰੇਗਾ, ਰਾਜ ਕਰੇਗਾ। हमारे बच्चे हैं,
ਕੋਈ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਉਹ ਖੇਮਾਂ ਦੇ ਜਾਜਕ ਹੈ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ